2 ਦਸੰਬਰ ਨੂੰ 2024 ਦੇ ਵਿੱਚ ਆ ਕੇ ਜਦੋਂ ਇਹ ਫੈਸਲਾ ਆਉਂਦਾ ਉਦੋਂ ਇਹਨੂੰ ਮਾਲਵੇ ਦਾ ਇੱਕ ਅਕਾਲੀ ਆਗੂ ਅਪਰੋਚ ਕਰਦਾ ਔਰ ਮਾਝੇ ਦੇ ਇੱਕ ਸਾਬਕਾ ਅਕਾਲੀ ਆਗੂ ਦੇ ਹਵਾਲੇ ਕਰ ਦਿੰਦਾ, ਜਿੱਥੇ ਉਹਦੇ ਘਰ 'ਚ ਬਹਿ ਕੇ ਸਾਰੀ ਸਾਜ਼ਿਸ਼ ਘੜੀ ਜਾਂਦੀ ਹੈ। ਮੀਡੀਆ ਨੂੰ ਇੰਟਰਵਿਊਜ਼ ਦਿੱਤੀਆਂ ਜਾਂਦੀਆਂ ਨੇ, ਕੋਲੋਂ ਪੈਸਾ ਲੈ ਕੇ ਸੋਸ਼ਲ ਮੀਡੀਆ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਔਰ ਅੰਤ ਵਿੱਚ ਆ ਕੇ ਇੱਕ ਫਰਜ਼ੀ ਰਿਪੋਰਟ, ਝੂਠੇ ਪੁਲਿਸ ਮੁਕਾਬਲਿਆਂ ਦੀ ਰਿਪੋਰਟ ਵਾਂਗ ਤਿਆਰ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਕਰੈਕਟਰ ਅਸੈਸੀਨੇਸ਼ਨ ਕਰਕੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ। ਉਸ ਰਿਪੋਰਟ ਨੂੰ ਐਂਟੀ ਸਿੱਖ ਸੋਸ਼ਲ ਮੀਡੀਆ ਹੈਂਡਲਸ ਨੇ ਦੱਬ ਕੇ ਸਿੱਖਾਂ ਦੇ ਖਿਲਾਫ ਵਰਤਿਆ। ਲਓ ਭਾਈ, ਸਿੱਖਾਂ ਦੇ ਜਥੇਦਾਰ ਇਹੋ ਜਿਹੇ, ਸਾਰੀ ਕੌਮ ਦੀ ਬਦਨਾਮੀ ਹੋਈ, ਸ਼ਰਮਿੰਦਗੀ ਫੇਸ ਕਰਨੀ ਪਈ। ਔਰ ਕਿ ਉਤਾਰਨਾ ਸੀ, ਠੀਕ ਹੈ, ਤੁਹਾਡੀ ਇਹ ਮਨਸ਼ਾ ਸੀ ਕਿ ਇਹਨਾਂ ਨੇ ਸਾਡੇ ਖਿਲਾਫ ਫੈਸਲੇ ਦਿੱਤੇ ਨੇ, ਪਰ ਇੰਨੀ ਜ਼ਿਆਦਾ ਮਾਈਲੇਜ ਕੌਣ ਇਹਨਾਂ ਨੂੰ ਦੇ ਦਿੰਦਾ ਹੈ ਕਿ ਤੁਸੀਂ ਇੰਨੇ ਗੰਭੀਰ ਦੋਸ਼ ਲਾਉਣੇ? ਕਿਰਦਾਰ ਵਜੋਂ ਉਮੀਦਵਾਰ ਇਲੈਕਸ਼ਨ 'ਚ ਕਮਜ਼ੋਰ ਹੁੰਦਾ ਤੇ ਉਦੋਂ ਸੈਲੀਬ੍ਰਿਟੀ ਹਾਇਰ ਕੀਤੇ ਜਾਂਦੇ ਜੀ, ਤਾਂ ਉਹਨਾਂ ਨੂੰ ਹੋਰ ਕੋਈ ਫਿਲਮ ਸਟਾਰ ਲੱਭਾ ਨਹੀਂ, ਉਹਨਾਂ ਨੇ ਲੰਗਾ ਲੱਭ ਲਿਆ, ਘਰ ਦਾ ਫਿਲਮ ਸਟਾਰ ਸੀ। ਤੁਹਾਨੂੰ ਯਾਦ ਹੋਏਗਾ ਜਦੋਂ ਪ੍ਰਦੀਪ ਕਲੀਅਰ ਫੜਿਆ ਗਿਆ ਸੀ ਬਰਗਾੜੀ ਬੇਦਬੀਆਂ ਦੇ ਕੇਸ 'ਚ, ਉਹ ਕਹਿੰਦਾ ਜਦੋਂ ਅਸੀਂ ਰਾਮ ਰਹੀਮ ਵਾਲੀ ਲੈਟਰ ਲੈ ਕੇ ਸੁਖਬੀਰ ਬਾਦਲ ਕੋਲ ਗਏ ਤੇ ਅਸੀਂ ਉਹਨੂੰ ਇੱਕ ਸਵਾਲ ਕੀਤਾ ਵੀ ਕੀ ਹੁਣ ਇਹ ਮਸਲਾ ਨਿਬੜ ਜਾਏਗਾ? ਕਹਿੰਦਾ ਵੀ ਜਿਵੇਂ ਤੁਹਾਡੇ ਸਿਸਟਮ ਦਾ, ਡੇਰੇ ਵਾਲੇ ਸਿਸਟਮ ਦਾ ਬਾਬਾ ਰਾਮ ਰਹੀਮ ਹੈ, ਸਿੱਖਾਂ ਵਾਲੇ ਪਾਸੇ ਬਾਬਾ ਮੈਂ। ਐਕਚੁਅਲੀ ਪ੍ਰੋਬਲਮ ਹੀ ਇੱਥੇ ਹੈ ਕਿ ਉਹਨੂੰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪ੍ਰਾਈਵੇਟ ਲਿਮਟਿਡ ਫਰਮ ਲੱਗ ਰਹੀ, ਔਰ ਥੱਲੇ ਵਾਲੇ ਜਿਹੜੇ ਇਹ ਜਥੇਦਾਰ ਜੇ ਬਣਾਏ ਹੋਏ ਇਹਨੂੰ ਲੱਗਦਾ ਇਹ ਮੇਰੇ EMPLOYE ਨੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਜਦੋਂ 2 ਦਸੰਬਰ ਦੇ ਫੈਸਲੇ ਆਉਂਦੇ ਨੇ ਤਾਂ ਉਸ ਤੋਂ ਬਾਅਦ ਬਹੁਤ ਕੁਝ ਤੈਅ ਹੋ ਗਿਆ ਤੇ ਬਹੁਤ ਕੁਝ ਸਾਹਮਣੇ ਆਉਣਾ ਹਲੇ ਬਾਕੀ ਸੀ। ਇੱਕ ਚੀਜ਼ ਜਿਹੜੀ ਤੈਅ ਹੋਈ ਸੀ, ਜਿਹੜੀ ਜਥੇਦਾਰ ਸਾਹਿਬਾਨ ਆਪਣੇ ਮੁਖਾਰਬਿੰਦ ਤੋਂ ਵੀ ਕਹਿ ਚੁੱਕੇ ਸੀ ਕਿ ਸਾਨੂੰ ਘਰ ਤੋਰਨ ਦੀ ਕਵਾਇਤ ਸ਼ੁਰੂ ਕਰ ਦਿੱਤੀ ਜਾਊਗੀ, ਉਹੀ ਕੁਝ ਹੋਇਆ। ਬਹੁਤ ਤਰ੍ਹਾਂ ਦੇ ਭੱਦੇ ਇਲਜ਼ਾਮ ਲਾਏ ਵੀ ਗਏ। ਬਹੁਤ ਸਾਰੇ ਸਿੱਖ ਬੁੱਧੀਜੀਵੀ ਲੋਕਾਂ ਨੇ ਇਹ ਵੀ ਗੱਲ ਕਹੀ ਕਿ ਜਦੋਂ ਹੁਣ ਇਹ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ, ਜੇਕਰ ਇਸੇ ਤਰੀਕੇ ਦੇ ਨਾਲ ਪਬਲਿਕ 'ਚ ਜਾਂਦੇ ਨੇ ਜਾਂ ਫਿਰ ਇਹ ਜਦੋਂ ਡਾਕੂਮੈਂਟੇਸ਼ਨ ਹੋ ਜੂਗੀ ਇਹਨਾਂ ਦੀ, ਤਾਂ ਇਹ ਖਤਰਨਾਕ ਹੋਣਗੇ। ਜਦੋਂ ਅੱਜ ਤੋਂ 10, 20 ਜਾਂ 50 ਸਾਲ ਬਾਅਦ ਬੱਚੇ ਇਹਨਾਂ ਡਾਕੂਮੈਂਟਸ ਨੂੰ ਚੱਕ ਕੇ ਦੇਖਣਗੇ ਤਾਂ ਉਹ ਕੀ ਸੋਚਣਗੇ ਕਿ ਜਥੇਦਾਰ ਸਾਹਿਬ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਸੱਚੇ ਨੇ, ਝੂਠੇ ਨੇ, ਕੀ ਨੇ? ਪਰ ਉਸ ਨੂੰ ਹੀ ਭੰਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਰਿਪੋਰਟ ਆਈ ਹੈ ਇਸੇ ਬਾਬਤ। ਭਾਈ ਸੁਖਦੇਵ ਸਿੰਘ ਫਗਵਾੜਾ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਹੈ ਕਿ 10, 20, 50 ਸਾਲ ਬਾਅਦ ਜੇਕਰ ਉਹੀ ਡਾਕੂਮੈਂਟ ਜਿਹੜੇ ਸ਼੍ਰੋਮਣੀ ਕਮੇਟੀ ਨੇ ਰੱਖੇ ਨੇ ਅੱਗੇ ਕਿ ਆਹ ਕੁਝ ਕਰਦੇ ਰਹੇ ਨੇ ਜਥੇਦਾਰ ਸਾਹਿਬਾਨ, ਜੇ ਕਿਤੇ ਉਹ ਬੱਚਿਆਂ ਤੋਂ ਅੱਗੇ ਜਾਂਦੇ, ਉਹ ਜੇ ਉੱਦਾਂ ਹੀ ਪੜ੍ਹ ਕੇ ਉੱਦਾਂ ਹੀ ਯਕੀਨ ਕਰਦੇ ਤਾਂ ਬਹੁਤ ਸ਼ਰਮਨਾਕ ਗੱਲ ਸਾਡੇ ਸਾਰਿਆਂ ਲਈ ਹੋਣੀ ਸੀ। ਅੱਜ ਜਿਹੜੀ ਰਿਪੋਰਟ ਆਈ ਹੈ ਇਸ ਨੂੰ ਉਸੇ ਦੇ ਨਾਲ ਤੋਲਦਿਆਂ ਹੋਇਆਂ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਇਹ ਜਿਹੜੀ ਰਿਪੋਰਟ ਸੀ 3 ਮੈਂਬਰੀ ਕਮੇਟੀ ਦੀ, ਇਹ ਪੰਥ ਤੇ ਤਖਤਾਂ ਦੀ ਮਾਣ ਮਰਿਆਦਾ ਤੇ ਹਮਲਾ ਸੀ ਔਰ ਬਿਲਕੁਲ ਧਾੜਵੀਂ ਵਰਗਾ ਹਮਲਾ ਸੀ। ਤੇ ਉਸ ਧਾੜਵੀ ਹਮਲੇ ਦਾ ਜਵਾਬ ਰਿਪੋਰਟ ਦੇ ਬਦਲੇ ਰਿਪੋਰਟ ਦੇ ਵਿੱਚ ਸਾਡੀ ਕੌਮ ਦਾ ਮਾਣ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਦਿੱਤਾ। ਉਹਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਸਾਫ਼ ਕਰ ਦਿੱਤੀਆਂ ਨੇ ਵੀ ਜਿਹੜੇ ਇਲਜ਼ਾਮ ਲਾਏ ਗਏ ਸੀ, ਕਥਿਤ ਗੁਰਪ੍ਰੀਤ ਸਿੰਘ ਜਿਹੜਾ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਸਾਂਢੂ ਦੱਸਿਆ ਜਾ ਰਿਹਾ, ਉਹਨੇ ਇਹ ਕਿਹਾ ਸੀ ਕਿ ਉਹਦੀ ਪਤਨੀ ਸਤਿੰਦਰਪਾਲ ਕੌਰ ਦੇ ਗਿਆਨੀ ਹਰਪ੍ਰੀਤ ਸਿੰਘ ਨਾਲ ਨਜਾਇਜ਼ ਸੰਬੰਧ ਸੀ, ਜਿਹਦੇ ਕਰਕੇ ਮੇਰਾ ਘਰ ਖਰਾਬ ਹੋਇਆ। ਤਾਂ ਇਹਨੂੰ ਜਦੋਂ ਤੁਸੀਂ ਪੜਾਅ ਸਮਝਦੇ ਹੋ ਤਾਂ 2007 ਦੇ ਵਿੱਚ ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਧਰਮ ਪ੍ਰਚਾਰ ਕਮੇਟੀ ਨੂੰ ਇੱਕ ਸ਼ਿਕਾਇਤ ਦਿੰਦਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ। ਉਹਦੇ 'ਚ ਇਹੋ ਜਿਹੇ ਇਲਜ਼ਾਮਾਂ ਦਾ ਕੋਈ ਜ਼ਿਕਰ ਨਹੀਂ ਸੀ, ਪਰ ਇਹ ਕਿਹਾ ਗਿਆ ਕਿ ਮੇਰਾ ਘਰ ਖਰਾਬ ਕੀਤਾ ਹੈ। ਫਲਾਈਂਗ ਬੈਠਦੀ ਹੈ, ਇਨਵੈਸਟੀਗੇਸ਼ਨ ਹੁੰਦੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਰਿਪੋਰਟ ਤਿਆਰ ਹੁੰਦੀ ਹੈ, ਜਿਹੜੀ ਕਿ ਆਹ ਰਿਪੋਰਟ ਜਿਹੜੀ ਨਵੀਂ ਬਣਾਈ ਗਈ ਹੈ ਉਹਦੇ ਵਿੱਚ ਉਹਨੂੰ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਗਿਆ ਔਰ ਈਵਨ ਉਹਨੂੰ ਰਿਕਾਰਡ ਦੇ ਵਿੱਚੋਂ ਵੀ ਗਾਇਬ ਕੀਤਾ ਗਿਆ। 2006 ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਉਹਦੇ ਮਾਂ-ਬਾਪ ਘਰ 'ਚੋਂ ਬੇਦਖਲ ਕਰ ਦਿੰਦੇ ਨੇ ਡਿਊ ਟੂ ਕਿ ਉਹ ਬੰਦਾ ਸ਼ਰਾਬੀ ਸੀ ਤੇ ਵਾਇਲੈਂਸ ਕਰਦਾ ਸੀ। ਉਹੀ ਉਹਦੇ ਮਾਪਿਆਂ ਦੇ ਇਲਜ਼ਾਮਾਂ ਤੇ ਮੋਹਰ ਲਾਉਂਦਿਆਂ 2007 ਦੇ ਵਿੱਚ ਹੀ ਉਹਦੀ ਪਤਨੀ ਵੱਲੋਂ ਗੁਰਪ੍ਰੀਤ ਸਿੰਘ ਦੇ ਉੱਤੇ 498 ਦਾ ਪਰਚਾ ਦਰਜ ਹੁੰਦਾ ਹੈ ਜੈਤੋ ਥਾਣੇ ਦੇ ਵਿੱਚ। ਔਰ ਉਸ ਤੋਂ ਬਾਅਦ 2016 ਤੱਕ ਇਹ ਟਰਾਇਲ ਚੱਲਦੇ ਨੇ, ਯਾਨੀ 9 ਸਾਲਾਂ ਦੇ ਵਿੱਚ ਪੁਲਿਸ ਕੋਲ ਜਾਂਚ ਚੱਲੀ, ਅਦਾਲਤਾਂ ਕੋਲ ਟਰਾਇਲ ਚੱਲੇ, 1 ਸਾਈਡਡ ਡਾਈਵੋਰਸ ਦਾ ਟਰਾਇਲ ਚੱਲਿਆ, ਖਰਚੇ ਦਾ ਕੇਸ ਚੱਲਿਆ। ਇਹਨਾਂ ਸਾਰੇ ਕੇਸਾਂ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦਾ ਲਫ਼ਜ਼ ਦਾ ਨਾਮ ਹੀ ਹੈ ਨਹੀਂ ਕਿਤੇ। ਗੁਰਪ੍ਰੀਤ ਸਿੰਘ ਨੇ ਕਿਤੇ ਵੀ ਇਹ ਇਲਜ਼ਾਮ ਨਹੀਂ ਲਾਇਆ ਕਿ ਉਹਦੇ ਪਤਨੀ ਦੇ ਗਿਆਨੀ ਹਰਪ੍ਰੀਤ ਸਿੰਘ ਨਾਲ ਕਿਤੇ ਸਬੰਧ ਨੇ। ਸੋ ਜੇ 10 ਸਾਲ ਕਾਨੂੰਨੀ ਕਾਰਵਾਈ ਦੌਰਾਨ, ਅਦਾਲਤੀ ਟਰਾਇਲ ਦੌਰਾਨ, ਜਦੋਂ ਹਰ ਬੰਦਾ ਆਜ਼ਾਦ ਹੁੰਦਾ ਆਪਣੀ ਗੱਲ ਰੱਖਣ ਦਾ, ਲਿਖਤੀ ਡਾਕੂਮੈਂਟ ਦੇਣ ਦਾ, ਹੁਣ ਤਾਂ ਅਦਾਲਤਾਂ 'ਚ ਜਿਹੜੇ ਮਤਲਬ ਰੱਟੇ ਰਟਾਏ ਝੂਠੇ ਇਲਜ਼ਾਮ ਵੀ ਜਦੋਂ ਮੈਰਿਟਲ ਡਿਸਪਿਊਟ ਹੁੰਦੇ ਨੇ ਤਾਂ ਘਟੀਆ ਤੋਂ ਘਟੀਆ ਇਲਜ਼ਾਮ ਉਹ ਵੀ ਲਾਏ ਜਾਂਦੇ ਨੇ ਜਿਹੜੇ ਬਿਲਕੁਲ ਐਗਜ਼ਿਸਟ ਨਹੀਂ ਕਰਦੇ। ਤੇ ਜੇ ਮਾੜਾ ਜਿਹਾ ਵੀ ਸੱਚਾ ਸੀ ਤੇ ਇਹਨੇ ਜ਼ਿਕਰ ਕਿਉਂ ਨਹੀਂ ਕੀਤਾ? 2016 ਦੇ ਵਿੱਚ ਜਾ ਕੇ ਇਹਨਾਂ ਦਾ 1 ਸਾਈਡਡ ਡਾਈਵੋਰਸ ਜਿਹੜਾ ਉਹ ਫਾਈਨਲ ਹੁੰਦਾ। ਤੇ ਉਸ ਤੋਂ ਪਹਿਲਾਂ ਜਿਹੜੀ ਗੱਲ ਇਹਨੇ ਕਹੀ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਮੈਨੂੰ ਜੇਲ੍ਹ ਕਰਾਇਆ, ਉਹ ਵੀ ਅਦਾਲਤੀ ਹੁਕਮਾਂ ਤੇ ਜੇਲ੍ਹ ਗਿਆ, ਕੋਰਟ ਆਫ ਕੰਟੈਂਪਟ ਆਫ ਕੋਰਟ ਦੇ ਕੇਸ ਦੇ ਵਿੱਚ। ਠੀਕ ਹੈ,
2 ਦਸੰਬਰ ਨੂੰ 2024 ਦੇ ਵਿੱਚ ਆ ਕੇ ਜਦੋਂ ਇਹ ਫੈਸਲਾ ਆਉਂਦਾ, ਉਦੋਂ ਇਹਨੂੰ ਮਾਲਵੇ ਦਾ ਇੱਕ ਅਕਾਲੀ ਆਗੂ ਅਪਰੋਚ ਕਰਦਾ ਔਰ ਮਾਝੇ ਦੇ ਇੱਕ ਸਾਬਕਾ ਅਕਾਲੀ ਆਗੂ ਦੇ ਹਵਾਲੇ ਕਰ ਦਿੰਦਾ, ਜਿੱਥੇ ਉਹਦੇ ਘਰ 'ਚ ਬਹਿ ਕੇ ਸਾਰੀ ਸਾਜ਼ਿਸ਼ ਘੜੀ ਜਾਂਦੀ ਹੈ। ਮੀਡੀਆ ਨੂੰ ਇੰਟਰਵਿਊਜ਼ ਦਿੱਤੀਆਂ ਜਾਂਦੀਆਂ ਨੇ, ਕੋਲੋਂ ਪੈਸਾ ਲਾ ਕੇ ਸੋਸ਼ਲ ਮੀਡੀਆ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਔਰ ਅੰਤ ਵਿੱਚ ਆ ਕੇ ਇੱਕ ਫਰਜ਼ੀ ਰਿਪੋਰਟ, ਝੂਠੇ ਪੁਲਿਸ ਮੁਕਾਬਲਿਆਂ ਦੀ ਰਿਪੋਰਟ ਵਾਂਗ ਤਿਆਰ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਕਰੈਕਟਰ ਅਸੈਸੀਨੇਸ਼ਨ ਕਰਕੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ ਹੈ। ਔਰ ਇਹ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਤੱਕ ਸੀਮਤ ਨਹੀਂ ਰਿਹਾ। ਜਿਸ ਦਿਨ ਉਹ ਰਿਪੋਰਟ ਜਾਰੀ ਬਣੀ ਤੇ ਜਨਤਕ ਹੋਈ, ਉਸ ਰਿਪੋਰਟ ਨੂੰ ਐਂਟੀ ਸਿੱਖ ਸੋਸ਼ਲ ਮੀਡੀਆ ਹੈਂਡਲਸ ਨੇ ਦੱਬ ਕੇ ਸਿੱਖਾਂ ਦੇ ਖਿਲਾਫ ਵਰਤਿਆ। ਲਓ ਭਾਈ, ਸਿੱਖਾਂ ਦੇ ਜਥੇਦਾਰ ਇਹੋ ਜਿਹੇ ਹੁੰਦੇ ਨੇ। ਸਾਰੀ ਕੌਮ ਦੀ ਬਦਨਾਮੀ ਹੋਈ, ਸ਼ਰਮਿੰਦਗੀ ਫੇਸ ਕਰਨੀ ਪਈ ਔਰ ਇਤਿਹਾਸ ਦੇ ਵਿੱਚ ਇਹ ਇੱਕ ਕਾਲਾ ਚੈਪਟਰ ਜਿਹੜਾ ਉਹ ਬਣ ਗਿਆ। ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਪਰਮਜੀਤ ਸਿੰਘ ਰਾਏਪੁਰ, ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ, ਜਿਨ੍ਹਾਂ ਨੇ ਐਪਲੀਕੇਸ਼ਨ ਦਿੱਤੀ PHRO ਨੂੰ। ਉਹਨਾਂ ਨੇ ਪਰਸੋਂ ਜਿਹੜਾ ਆ 25 ਮਾਰਚ ਨੂੰ ਆਪਣੀ ਰਿਪੋਰਟ ਜਿਹੜੀ ਉਹ ਜਨਤਕ ਕਰ ਦਿੱਤੀ। ਹੁਣ ਜਿਹੜੀ ਗੱਲ ਹੈ ਵੀ ਇਸ ਰਿਪੋਰਟ ਦੇ ਆਧਾਰ ਤੇ ਕੱਲ੍ਹ ਦੇ ਬਜਟ ਇਜਲਾਸ ਦੇ ਵਿੱਚ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਪੰਥ ਵਾਲੇ ਪਾਸੇ ਖੜਨ। 86 ਨੰਬਰ ਮਤਾ ਜਿਹੜਾ 19 ਦਸੰਬਰ ਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦਾ, ਉਹਨੂੰ ਰੱਦ ਕਰਾਉਣ। ਜਥੇਦਾਰਾਂ ਦੀ ਸੇਵਾ ਨਿਯੁਕਤੀ ਤੇ ਸੇਵਾ ਮੁਕਤੀ ਦੋਵਾਂ ਦਾ ਵਿਧੀ ਵਿਧਾਨ ਬਣੇ। ਉਹਨਾਂ ਦੇ ਕਾਰਜ ਖੇਤਰ, ਅਧਿਕਾਰ ਖੇਤਰ ਦਾ, ਸੇਵਾਵਾਂ ਦਾ, ਡੂ ਐਂਡ ਡੋਂਟਸ ਦਾ ਅਧਿਕਾਰ ਖੇਤਰ ਸਾਰਾ ਵਿਧੀ ਵਿਧਾਨ ਬਣੇ। ਉਸੇ ਵਿਧੀ ਵਿਧਾਨ ਦੇ ਨਾਲ ਸੇਵਾ ਮੁਕਤੀ ਹੋਵੇ, ਉਸੇ ਵਿਧੀ ਵਿਧਾਨ ਨਾਲ ਭਾਵੇਂ ਨਵੇਂ ਦੀ ਨਿਯੁਕਤੀ ਕਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਸਾਡਾ ਨਿੱਜੀ ਤੌਰ ਤੇ ਨਾ ਤਾਂ ਕੁਲਦੀਪ ਸਿੰਘ ਗੜਗੱਜ ਨਾਲ ਕੋਈ ਵਿਰੋਧ ਆ, ਨਾ ਗਿਆਨੀ ਹਰਪ੍ਰੀਤ ਸਿੰਘ ਨਾਲ ਕੋਈ ਸਮਰਥਨ। ਦੋਵਾਂ ਹਾਲਾਤਾਂ 'ਚ ਅਸੀਂ ਚਾਹੁੰਦੇ ਹਾਂ ਕਿ ਇੱਕ ਵਿਧੀ ਵਿਧਾਨ ਬਣੇ ਔਰ ਅਹੁਦੇ ਦੀ ਮਾਣ ਮਰਿਆਦਾ ਨੂੰ ਧਿਆਨ 'ਚ ਰੱਖੋ। ਇਹ ਇਤਿਹਾਸ 'ਚ ਕਾਲਾ ਚੈਪਟਰ ਨਾ ਬਣੇ। ਲਾਉਣ ਵਾਲਿਆਂ ਨੂੰ ਸਤਿਕਾਰ ਨਾਲ ਲਾ ਦਿਓ, ਬਿਠਾਉਣ ਵਾਲਿਆਂ ਨੂੰ ਸਤਿਕਾਰ ਨਾਲ ਬਿਠਾ ਦਿਓ। ਜੀ, ਇਹਨਾਂ ਦੇ ਕੋਲ ਜਦੋਂ ਪ੍ਰੈਸ ਕਾਨਫਰੰਸ ਕਿਸੇ ਵੀ ਚੀਜ਼ ਨੂੰ ਡਿਫੈਂਡ ਕਰਨਾ ਹੁੰਦਾ, ਉਦੋਂ ਤਾਂ ਸੁੱਚਾ ਸਿੰਘ ਲੰਗਾਹ ਵਰਗੇ ਨੇ ਸਾਹਮਣੇ ਬਿਠਾਉਣ ਲਈ, ਪਰ ਜਦੋਂ ਉਤਾਰਨਾ ਕਿਸੇ ਵੀ ਜਥੇਦਾਰ ਸਾਹਿਬ ਨੂੰ, ਆਪਾਂ ਸ਼ਬਦ ਵਰਤਣੇ ਨਹੀਂ ਚਾਹੀਦੇ, ਪਰ 4th ਕਲਾਸ ਦੇ ਜਿਹੜੇ EMPLOYE ਹੁੰਦੇ ਨੇ ਉਹਨਾਂ ਵਾਲੀ ਕਰਦੇ ਨੇ। ਕੋਈ ਵੀ ਇਹੋ ਜਿਹੀ ਕਹਿ ਦਈਏ ਵੀ ਸੇਵਾ ਨਹੀਂ ਹੈ SGPC ਦੇ ਅੰਡਰ ਜਿੱਥੇ ਦਸਤਾਰਾਂ ਭੇਟ ਕਰਕੇ ਅਹੁਦਾ ਦਿੱਤਾ ਜਾਂਦਾ ਹੋਵੇ ਸਿਰਫ ਸਿਵਾਏ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੋਂ। ਤੇ ਇਹ ਜਦੋਂ ਸਾਰਾ ਕੁਝ ਹੁੰਦਾ, ਜਦੋਂ ਇਹੋ ਜਿਹੀਆਂ ਚੀਜ਼ਾਂ ਵਾਪਰ ਜਾਂਦੀਆਂ ਨੇ, ਤਾਂ ਸਭ ਤੋਂ ਪਹਿਲਾਂ ਮੇਰੇ ਦਿਮਾਗ 'ਚ ਜੋ ਸਵਾਲ ਆਉਂਦਾ ਉਹ ਇਹ ਆਉਂਦਾ ਕਿ ਉਤਾਰਨਾ ਸੀ, ਠੀਕ ਹੈ, ਤੁਹਾਡੀ ਇਹ ਮਨਸ਼ਾ ਸੀ ਕਿ ਇਹਨਾਂ ਨੇ ਸਾਡੇ ਖਿਲਾਫ ਫੈਸਲੇ ਦਿੱਤੇ ਨੇ, ਪਰ ਇੰਨੀ ਜ਼ਿਆਦਾ ਮਾਈਲੇਜ ਕੌਣ ਇਹਨਾਂ ਨੂੰ ਦੇ ਦਿੰਦਾ ਹੈ ਕਿ ਤੁਸੀਂ ਇੰਨੇ ਗੰਭੀਰ ਦੋਸ਼ ਲਾਉਣੇ ਨੇ? ਦੋਸ਼ ਤਾਂ ਹੋਰ ਵੀ ਬਹੁਤ ਕਿਸਮ ਦੇ ਹੋ ਸਕਦੇ ਨੇ। ਇੱਥੇ ਮੈਂ ਉਦਾਹਰਨ ਦੇ ਦਿੰਦਾ ਗਿਆਨੀ ਸੁਲਤਾਨ ਸਿੰਘ ਹੋਣਾ ਦੀ, ਉਹਨਾਂ ਨੂੰ ਵੀ ਉਤਾਰਿਆ ਗਿਆ, ਪਰ ਇੰਨੇ ਗੰਭੀਰ ਦੋਸ਼ ਲਾਉਣ ਦੇ ਮਾਈਲੇਜ ਦਿੰਦਾ ਕੌਣ ਹੈ? ਕੀ ਸਿੱਖ ਪੰਥ ਇੰਨਾ ਕਮਜ਼ੋਰ ਹੋ ਗਿਆ ਕਿ ਉਹਨਾਂ ਨੂੰ ਜੋ ਕਰਨਾ ਚਾਹੁੰਦੇ ਨੇ ਕਰਨ ਦਿੰਦਾ? ਨਹੀਂ, ਐਕਚੁਅਲੀ ਇਦਾਂ ਨਹੀਂ ਹੈ। ਜੇ ਜੋ ਕਰਨਾ ਚਾਹੁੰਦੇ ਜੇ ਕਰਨ ਦਿੰਦਾ ਹੁੰਦਾ ਤੇ ਅੱਜ ਇੱਥੇ ਨਾ ਖੜੇ ਹੁੰਦੇ ਜਿੱਥੇ ਹੈਗੇ ਨੇ। ਦੂਸਰੀ ਗੱਲ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਉਹਨਾਂ ਨੂੰ ਐਂ ਲੱਗਦਾ ਵੀ ਇਹ 2 ਦਸੰਬਰ ਦੇ ਫੈਸਲੇ ਦਾ ਮੁੱਢ ਉਹਨੇ ਬੰਨਿਆ। ਠੀਕ ਹੈ ਵੀ ਜਿਹੜੀ 3 ਚੀਜ਼ਾਂ ਜਿਹੜੀਆਂ ਇਹਨਾਂ ਨੂੰ ਸਭ ਤੋਂ ਜ਼ਿਆਦਾ ਚੁੱਭੀਆਂ, ਪਹਿਲੀ ਕਿ ਇਹ ਲੀਡਰਸ਼ਿਪ ਅਯੋਗ ਕਰਾਰ ਦਿੱਤੀ ਜਾਂਦੀ ਹੈ, ਦੂਸਰਾ ਫਕਰੇ ਕੌਮ ਵਾਪਸ ਲੈਣਾ, ਤੀਸਰਾ 7 ਮੈਂਬਰੀ ਕਮੇਟੀ ਨੂੰ ਰਾਈਟਸ ਦੇਣਾ। ਇਹ ਤਿੰਨੇ ਫੈਸਲਿਆਂ ਦੇ ਪਿੱਛੇ ਉਹ ਗਿਆਨੀ ਹਰਪ੍ਰੀਤ ਸਿੰਘ ਦਾ ਦਿਮਾਗ ਮੰਨਦੇ ਨੇ ਔਰ ਉਹਨਾਂ ਨੇ ਪਬਲਿਕਲੀ ਕਿਹਾ ਵੀ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਦਿਮਾਗ ਹੈ। ਇਸ ਕਰਕੇ ਉਹਨਾਂ ਨਾਲ ਉਹ ਸੇਮ ਸਲੂਕ ਤਾਂ ਨਹੀਂ ਸੀ ਹੋਣਾ ਜੋ ਰਘਬੀਰ ਸਿੰਘ ਤੇ ਸੁਲਤਾਨ ਸਿੰਘ ਹੋਣਾ ਨਾਲ ਹੋਣਾ ਸੀ। ਸੋ ਇੱਕ ਤਾਂ ਉਹ ਕਲੀਅਰ ਹੈ। ਦੂਜਾ ਇਹ ਹੁੰਦਾ ਵੀ ਜਦੋਂ ਤੁਹਾਡੇ ਕੋਲ ਮੁੱਦੇ ਨਹੀਂ ਹੁੰਦੇ, ਕਿਰਦਾਰ ਵਜੋਂ ਉਮੀਦਵਾਰ ਇਲੈਕਸ਼ਨ 'ਚ ਕਮਜ਼ੋਰ ਹੁੰਦਾ ਤੇ ਉਦੋਂ ਸੈਲੀਬ੍ਰਿਟੀ ਹਾਇਰ ਕੀਤੇ ਜਾਂਦੇ ਨੇ ਜੀ। ਤਾਂ ਉਹਨਾਂ ਨੂੰ ਹੋਰ ਕੋਈ ਫਿਲਮ ਸਟਾਰ ਲੱਭਾ ਨਹੀਂ, ਉਹਨਾਂ ਨੇ ਲੰਗਾਹ ਲੱਭ ਲਿਆ। ਘਰ ਦਾ ਫਿਲਮ ਸਟਾਰ ਸੀ ਤੇ ਉਹਨਾਂ ਨੂੰ ਲੱਗਾ ਵੀ ਚਲੋ ਇੱਕ ਸੈਲੀਬ੍ਰਿਟੀ ਚਾਹੀਦਾ, ਹੁਣ ਬਾਹਰੋਂ ਤਾਂ ਕੋਈ ਹਾਇਰ ਕਰ ਨਹੀਂ ਸਕਦੇ, ਸ਼੍ਰੋਮਣੀ ਕਮੇਟੀ ਹੈ ਤੇ ਸਟਾਰ ਵੀ ਜਿਹੜਾ ਆ ਉਹ ਸਭ ਸੂਰਤ ਚਾਹੀਦਾ, ਤੇ ਇਹਨਾਂ ਕੋਲ ਫਿਰ ਲੰਗਾਹ ਵਰਗਾ ਫਿਲਮ ਸਟਾਰ ਇਹਨਾਂ ਨੇ ਲੱਭ ਕੇ ਲਿਆਂਦਾ ਆਪਣੇ ਫੈਸਲਿਆਂ ਨੂੰ ਡਿਫੈਂਡ ਕਰਨ ਲਈ। ਤੀਸਰੀ ਚੀਜ਼ ਜਿਹੜੀ ਇਹ ਆ ਵੀ ਜਿੱਥੋਂ ਇਹ ਤੁਸੀਂ ਪੁੱਛਿਆ ਵੀ ਇਹ ਕੌਨਫੀਡੈਂਸ ਕਿੱਥੋਂ ਆਉਂਦਾ, ਉਹ ਕੌਨਫੀਡੈਂਸ ਹੈ ਵੀ ਇਹਦਾ ਮਾਈਂਡ ਸੈਟ ਹੈ ਸੁਖਬੀਰ ਬਾਦਲ ਦਾ, ਉਹਦੀ ਜੁੰਡਲੀ ਦਾ। ਤੁਹਾਨੂੰ ਯਾਦ ਹੋਏਗਾ ਜਦੋਂ ਪ੍ਰਦੀਪ ਕਲੀਅਰ ਫੜਿਆ ਗਿਆ ਸੀ ਬਰਗਾੜੀ ਬੇਦਬੀਆਂ ਦੇ ਕੇਸ 'ਚ, ਤਾਂ ਉਹਨੇ ਇੰਟਰਵਿਊਜ਼ ਦਿੱਤੀਆਂ ਸੀ ਜੀ। ਉਹ ਕਹਿੰਦਾ ਜਦੋਂ ਅਸੀਂ ਰਾਮ ਰਹੀਮ ਵਾਲੀ ਲੈਟਰ ਲੈ ਕੇ ਸੁਖਬੀਰ ਬਾਦਲ ਕੋਲ ਗਏ ਤੇ ਅਸੀਂ ਉਹਨੂੰ ਇੱਕ ਸਵਾਲ ਕੀਤਾ ਵੀ ਕੀ ਹੁਣ ਇਹ ਮਸਲਾ ਨਿਬੜ ਜਾਏਗਾ ਜੀ ਇਹ ਲੈਟਰ ਦੇ ਆਧਾਰ ਤੇ, ਇਹ ਖਤਮ ਹੋ ਜਾਏਗਾ ਕਲੇਸ਼ ਜੀ? ਕਹਿੰਦਾ ਵੀ ਜਿਵੇਂ ਤੁਹਾਡੇ ਸਿਸਟਮ ਦਾ, ਡੇਰੇ ਵਾਲੇ ਸਿਸਟਮ ਦਾ ਬਾਬਾ ਰਾਮ ਰਹੀਮ ਹੈ, ਸਿੱਖਾਂ ਵਾਲੇ ਪਾਸੇ ਬਾਬਾ ਮੈਂ। ਇਹਦਾ ਮਤਲਬ ਉਹ ਮਾਈਂਡ ਸੈਟ, ਐਟੀਟਿਊਡ, ਉਹ ਕੌਨਫੀਡੈਂਸ ਲੈਵਲ ਉੱਥੇ ਖੜਾ ਕਿ ਉਹ ਅੱਜ ਵੀ ਆਪਣੇ ਆਪ ਨੂੰ ਹੀ ਪੰਥ ਮੰਨਦਾ ਤੇ ਉਹਦੀ ਥੱਲੇ ਵਾਲਾ ਜਿਹੜਾ ਬਾਂਦਰ ਸੈਨਾ ਉਹ ਆਪਣੇ ਬੌਸ ਨੂੰ ਹੀ ਪੰਥ ਮੰਨਦੀ ਹੈ। ਇੱਥੇ ਮੈਂ ਇੱਕ ਹੋਰ ਗੱਲ ਜੋੜ ਦਿਆਂ ਸੁਖਦੇਵ ਭਾਜੀ ਕਿ ਇੱਕ ਹੋਰ ਤੁਸੀਂ ਆਲੀ ਸਾਹਿਬ ਦੀ ਇੰਟਰਵਿਊ ਸੁਣੀ ਹੋਊਗੀ, ਉਹ ਆਲੀ ਸਾਹਿਬ ਇਹ ਜ਼ਿਕਰ ਕਰ ਰਹੇ ਨੇ ਕਿ ਮੈਂ ਗੱਲ ਕੀਤੀ ਕਿ ਜੋ ਕੁਝ ਹੋ ਰਿਹਾ, ਉਹ ਕਹਿੰਦੇ ਮੈਂ 1 ਮੈਨ ਸ਼ੋਅ ਹੈ ਇਹ ਵਾਲਾ ਮਾਈਂਡ ਸੈਟ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਨ ਦਾ ਉਹਨਾਂ ਨੂੰ ਮਾਈਲੇਜ ਦੇ ਰਿਹਾ ਹੈ। ਐਕਚੁਅਲੀ ਪ੍ਰੋਬਲਮ ਇੱਥੇ ਹੈ ਕਿ ਉਹਨੂੰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪ੍ਰਾਈਵੇਟ ਲਿਮਟਿਡ ਫਰਮ ਲੱਗ ਰਹੀ, ਔਰ ਥੱਲੇ ਵਾਲੇ ਜਿਹੜੇ ਇਹ ਜਥੇਦਾਰ ਜੇ ਬਣਾਏ ਹੋਏ ਆ ਇਹਨੂੰ ਲੱਗਦਾ ਇਹ ਮੇਰੇ EMPLOYE ਨੇ, ਤੇ ਜੇ ਸ਼੍ਰੋਮਣੀ ਕਮੇਟੀ ਦੇ ਖਾਤੇ 'ਚੋਂ ਤਨਖਾਹ ਲੈ ਰਹੇ ਨੇ ਤੇ ਮੇਰੀ ਫਰਮ 'ਚੋਂ ਲੈ ਰਹੇ ਨੇ। ਇਹ ਤਾਂ ਮੇਰਾ ਵਿੰਗ ਹੈ, ਇੱਕ ਮੇਰੀ ਸਿਸਟਰ ਕੰਸਰਨ ਕੰਪਨੀ ਹੈ, ਇੱਕ ਮੇਰੀ ਜਿਹੜੀ ਪੇਰੈਂਟ ਕੰਪਨੀ ਹੈ ਪ੍ਰਾਈਵੇਟ ਲਿਮਟਿਡ ਫਰਮ ਹੈ ਅਕਾਲੀ ਦਲ। ਇਹਨੂੰ ਜਦ ਤੱਕ ਇਸ ਹੰਕਾਰ ਤੇ ਇਸ ਐਟੀਟਿਊਡ 'ਚ ਸੁਖਬੀਰ ਬਾਦਲ ਬਾਹਰ ਨਹੀਂ ਆਉਂਦਾ, ਉਹਦੇ ਪੈਰ ਜ਼ਮੀਨ ਤੇ ਲੱਗਣੇ ਪੋਸੀਬਲ ਹੀ ਨਹੀਂ।
ਹੁਣ ਕੱਲ ਦੀ ਕੀ ਆਸ ਕਰਦੇ ਹੋ ਤੁਸੀਂ? ਉਧਰ ਧੁੰਮਾ ਸਾਹਿਬ ਨੇ ਵੀ ਇਕੱਠ ਸੱਦਿਆ ਹੋਇਆ ਬਹੁਤ ਵੱਡੇ ਪੱਧਰ ਤੇ, ਉਹ ਵੀ ਸ਼ਕਤੀ ਪ੍ਰਦਰਸ਼ਨ ਕਰਨ ਦੇ ਲਈ ਤਿਆਰ ਨੇ। ਹਾਲਾਂਕਿ ਉਹਦੇ 'ਚ ਮੈਂ ਇਹ ਵੀ ਚਾਹੂੰਗਾ ਵੀ ਤੁਸੀਂ ਵੀ ਮੀਡੀਆ ਨਾਲ ਸੇਵਾਵਾਂ ਨਿਭਾਉਂਦੇ ਰਹੋ, ਇਸ ਤੇ ਵੀ ਜ਼ਰੂਰ ਚਾਨਣਾ ਪਾ ਦਿਓ। ਬਾਈ ਜਸਵੀਰ ਸਿੰਘ ਮੁਕਤਸਰ ਹੋਣਾ ਦਾ ਚੈਨਲ ਸਿਰਫ ਇਸ ਕਰਕੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਕਿ ਉਹਨਾਂ ਨੇ ਧੁੰਮਾ ਸਾਹਿਬ ਦੀ ਇੰਟਰਵਿਊ ਜਨਤਕ ਕੀਤੀ, 40 ਮਿੰਟ ਚੱਲੀ ਸਿਰਫ ਉਹ ਇੰਟਰਵਿਊ। ਦੇਖੋ, ਇੱਕ ਤਾਂ ਮੈਂ ਪਹਿਲਾਂ ਵੀ ਸਪਸ਼ਟ ਕਰ ਦਵਾਂ ਵੀ ਸਾਡਾ ਇਸ ਸਾਰੇ ਸਿਨੈਰੀਓ 'ਚ ਵਿਰੋਧ ਕੀ ਹੈ। ਸਾਡਾ ਵਿਰੋਧ ਵਿਧੀ ਵਿਧਾਨ ਦਾ ਹੈ ਵੀ ਤੁਸੀਂ ਉਹ ਵਿਧੀ ਵਿਧਾਨ ਬਣਾਓ, ਠੀਕ ਹੈ, ਤਰੀਕਾ ਬਦਲੋ ਜੀ। ਇੱਕ ਲੌਬੀ ਉਹ ਹੈ ਜਿਹੜੀ ਇਸ ਕਰਕੇ ਵਿਰੋਧ ਕਰ ਰਹੀ ਹੈ ਕਿ ਉਹਨਾਂ ਨੂੰ ਲੱਗਦਾ ਕੁਲਦੀਪ ਸਿੰਘ ਗੜਗੱਜ ਮਿਸ਼ਨਰੀ ਹੈ ਤੇ ਸਾਡੀ ਸੰਪਰਦਾ ਨਾਲ ਸੰਬੰਧਿਤ ਨਹੀਂ ਹੈ। ਸਾਡਾ ਉਸ ਵਿਰੋਧ ਨਾਲ ਕੋਈ ਲੈਣਾ ਦੇਣਾ ਨਹੀਂ। ਸਾਨੂੰ ਲੱਗਦਾ ਵੀ ਜਿਹੜਾ ਕੁਲਦੀਪ ਸਿੰਘ ਗੜਗੱਜ ਦੇ ਸਮਰਥਨ ਸਿਰਫ ਇਸ ਕਰਕੇ ਕਰ ਰਹੇ ਨੇ ਉਹ ਮਿਸ਼ਨਰੀ ਹੈ, ਉਹ ਵੀ ਕੌਮ ਦੇ ਗੁਨਾਹਗਾਰ ਨੇ, ਤੇ ਜਿਹੜੇ ਸਿਰਫ ਇਸ ਕਰਕੇ ਵਿਰੋਧ ਕਰ ਰਹੇ ਨੇ ਵੀ ਉਹ ਮਿਸ਼ਨਰੀ ਹੈਗਾ ਉਹ ਵੀ ਕੌਮ ਦੇ ਗੁਨਾਹਗਾਰ ਨੇ। ਅਸੀਂ ਦੋਵਾਂ ਨੂੰ ਡਿਨਾਈ ਕਰਦੇ। ਕਿਸੇ ਵੀ ਬੰਦੇ ਦਾ ਸਮਰਥਨ ਜਾਂ ਵਿਰੋਧ ਇਸ ਕਰਕੇ ਨਹੀਂ ਹੋ ਸਕਦਾ ਉਹ ਤੁਹਾਡੇ ਧੜੇ, ਤੁਹਾਡੀ ਵਿਚਾਰਧਾਰਾ ਨਾਲ ਸਹਿਮਤ ਆ ਜਾਂ ਤੁਹਾਡੀ ਸੰਪਰਦਾ ਨਾਲ ਰਿਲੇਟਡ ਆ। ਇਹੀ ਬੇੜਾ ਗਰਕ ਤਾਂ ਇਹਨਾਂ ਗੱਲਾਂ ਕਰਕੇ ਤਾਂ ਅੱਜ ਤੱਕ ਹੋਇਆ। ਤੁਸੀਂ ਮੈਰਿਟ ਤੇ, ਸੱਚ ਤੇ, ਹਾਲਾਤਾਂ ਤੇ ਔਰ ਜੋ ਜ਼ਰੂਰੀ ਹੈ ਉਹਦੇ ਤੇ ਗੱਲ ਕਰੋ। ਸੋ ਸਾਡਾ ਬੜਾ ਕੰਸਰਨ ਸਾਫ਼ ਹੈ ਵੀ ਇੱਕ ਤਾਂ ਜਿਹੜਾ ਕਲੰਕ ਤੁਸੀਂ ਮੱਥੇ ਤੇ ਲਾਇਆ ਕੌਮ ਦੇ ਉਹਨੂੰ ਧੋਵੋ, ਕਿ ਜਿਹੜੀ ਬਦਨਾਮੀ ਤੇ ਸ਼ਰਮਿੰਦਗੀ ਕੌਮ ਦੇ ਨੌਜਵਾਨਾਂ ਨੇ ਝੇਲੀ ਹੈ ਵੀ ਤੁਹਾਡੇ ਜਥੇਦਾਰ ਇਹੋ ਜਿਹੇ ਹੁੰਦੇ ਨੇ, ਉਹ ਕਲੰਕ ਲਾਓ ਜਿਹੜਾ ਤੁਸੀਂ ਆਪਣੇ ਹੱਥੀਂ ਲਾਇਆ। ਜਿਹੜੇ ਉਹਦੇ ਗੁਨਾਹਗਾਰ ਨੇ ਉਹਨਾਂ ਦੀ ਜਵਾਬਦੇਹੀ ਤੈਅ ਕਰੋ, ਉਹਨਾਂ ਨੂੰ ਅੰਤਰਿਮ ਕਮੇਟੀ ਚੋਂ ਬਾਹਰ ਕੱਢੋ। ਔਰ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਕੰਮ ਹੈ, ਇਹਨਾਂ ਦੀ ਸੇਵਾ ਮੁਕਤੀ ਤੇ ਨਿਯੁਕਤੀ ਦਾ ਵਿਧੀ ਵਿਧਾਨ ਬਣਾਓ। ਬਿਲਕੁਲ। ਤੇ ਜਸਵੀਰ ਭਾਜੀ ਹੁਣਾਂ ਦਾ ਜਿਹੜਾ ਚੈਨਲ ਬੰਦ ਕਰ, ਮੈਂ ਕਹਾਂਗਾ ਵੀ ਉਹ ਕੋਈ ਪਹਿਲਾ ਸਾਡਾ ਵੀਰ ਨਹੀਂ ਹੈ ਜਿਹੜਾ ਇਹ ਕ੍ਰਾਈਸਿਸ ਚੋਂ ਲੰਘ ਰਿਹਾ। ਹਰ ਉਹ ਮੀਡੀਆ ਜਿਹੜਾ ਪੰਥ ਪ੍ਰਸਤ ਹੈ, ਜਿਹਦੀ ਕਮਿਟਮੈਂਟ ਪੰਜਾਬ ਨਾਲ ਹੈ, ਪੰਥ ਨਾਲ ਹੈ, ਸੱਚ ਨਾਲ ਹੈ, ਉਹਨੂੰ ਇਸ ਅਗਨੀ ਪ੍ਰੀਖਿਆ ਚੋਂ ਲੰਘਣਾ ਹੀ ਪੈਣਾ। ਸੋ ਮੈਨੂੰ ਲੱਗਦਾ ਵੀ ਇਹ ਅਗਨੀ ਪ੍ਰੀਖਿਆ ਔਰ ਇਹ ਜਿਹੜੀ ਕੁਝ ਸਮੇਂ ਲਈ ਤੁਹਾਨੂੰ ਮੈਂਟਲੀ ਟੌਰਚਰ ਜ਼ਰੂਰ ਕਰਦੀ ਹੈ, ਆਰਥਿਕ ਨੁਕਸਾਨ ਵੀ ਕਰਦੀ ਹੈ, ਪਰ ਇਹ ਇੱਕ ਵੈਲੀਡੇਸ਼ਨ ਹੈ ਕਿ ਤੁਸੀਂ ਪੰਜਾਬ ਪ੍ਰਸਤ ਹੋ। ਆਖਰੀ ਸਵਾਲ, ਟੇਕ ਸਿੰਘ ਧਨੌਲਾ ਹੋਣਾ ਤੇ ਕੋਈ ਗੱਲ ਨਹੀਂ ਹੋਈ ਅੱਜ, ਉਸ ਤੇ ਕੀ ਪ੍ਰਤੀਕਰਮ ਹੈ? ਕਿਉਂਕਿ ਸਾਰੇ ਚੁੱਪ ਨੇ ਤਕਰੀਬਨ, ਹੁਣ ਐਸਜੀਪੀਸੀ ਵੀ ਉਹਨਾਂ ਤੇ ਚੁੱਪ ਹੀ ਨਜ਼ਰ ਆ ਰਹੀ। ਮੈਨੂੰ ਲੱਗਦਾ ਸ਼ਾਇਦ ਇਹ ਕਿਤੇ ਨਾ ਕਿਤੇ ਸੰਕੇਤ ਹੈ ਵੀ ਉਹਨਾਂ ਨੂੰ ਨਿਯੁਕਤੀ ਜਾਂ ਸੇਵਾ ਸੰਭਾਲ ਸਮਾਗਮ ਉਹਨਾਂ ਦਾ ਹੋਣਾ ਹੀ ਨਹੀਂ ਹੈ। ਬੈਕ ਸਟੈਪ ਕਰ ਲੈਣਗੇ। ਮੈਨੂੰ ਲੱਗਦਾ ਵੀ 99% ਟੇਕ ਸਿੰਘ ਧਨੌਲੇ ਤੇ ਬੈਕ ਸਟੈਪ ਕਰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।